दर्शकों ब्रेक के बाद फिर ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ G7 ਸਮਿਟ ਮੌਕੇ ਤਾਂ ਟਰੰਪ ਮੋਦੀ ਦੀ ਮੁਲਾਕਾਤ ਨਹੀਂ ਹੋਈ ਕਿਉਂਕਿ ਟਰੰਪ ਉੱਥੋਂ ਜਲਦੀ ਨਿਕਲ ਆਏ, ਪਰ ਬਾਅਦ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਮੋਦੀ ਤੇ ਟਰੰਪ ਦੀ ਟੈਲੀਫੋਨ ਤੇ 35 ਮਿੰਟ ਜਿਹੜੀ ਹੈ ਗੱਲਬਾਤ ਹੋਈ ਹੈ ਔਰ ਵਿਦੇਸ਼ ਮੰਤਰਾਲੇ ਅਨੁਸਾਰ ਮੋਦੀ ਨੇ ਟਰੰਪ ਨੂੰ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਵਿੱਚ ਅਸੀਂ ਕੋਈ ਵਿਚੋਲਗੀ ਨਹੀਂ ਮੰਨਾਂਗੇ ਅਤੇ ਨਾ ਹੀ ਅਸੀਂ ਕਿਸੇ ਦੇ ਕਹਿਣ ਤੇ ਸੀਜ਼ਫਾਇਰ ਕੀਤਾ। ਸੋ ਇਸ ਬਿਆਨ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਦੇ ਮੂੰਹ ਤੇ ਇੱਕ ਕਰਾਰਾ ਥੱਪੜ ਜੜਦਿਆਂ ਮੀਡੀਆ ਨੂੰ ਕਿਹਾ ਕਿ ਉਹਨਾਂ ਨੇ ਵਿਚੋਲਗੀ ਕਰਕੇ ਭਾਰਤ ਤੇ ਪਾਕਿਸਤਾਨ ਦੋ ਨਿਊਕਲੀਅਰ ਤਾਕਤਾਂ ਵਿਚਾਲੇ ਲੜਾਈ ਨੂੰ ਰੋਕਿਆ। ਸੋ ਹੁਣ ਮੋਦੀ ਨੂੰ ਚੁੱਲ੍ਹੂ ਪਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਮੋਦੀ ਦੀ ਹਾਲਾਤ ਜਾਂ ਇਉਂ ਕਹੀਏ ਕਿ ਇੰਡੀਅਨ ਫੋਰਨ ਪਾਲਿਸੀ ਇਸ ਢੰਗ ਨਾਲ ਕਲੈਪਸ ਹੋਈ ਹੈ ਜਿਸ ਦਾ ਕੋਈ ਪ੍ਰੈਸੀਡੈਂਟ ਨਹੀਂ ਹੈ। ਪਹਿਲਾਂ ਤੁਸੀਂ ਕਿਸੇ ਵੀ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪੋਸਟ 47 ਭਾਰਤ ਨੇ ਆਪਣੇ ਆਪ ਨੂੰ ਨੌਨ ਅਲਾਈਨ ਕੰਟਰੀ ਦੇ ਤੌਰ 'ਤੇ ਰਾਦਰ ਮੂਵਮੈਂਟ ਖੜੀ ਕੀਤੀ ਕਿ ਜੀ ਅਸੀਂ ਦੋ ਗਰੁੱਪਾਂ 'ਚੋਂ ਇੱਕ ਪਾਸੇ ਸੋਵੀਅਤ ਯੂਨੀਅਨ ਹੈ, ਦੂਸਰੇ ਪਾਸੇ ਅਮਰੀਕਾ, ਅਸੀਂ ਦੋਨਾਂ 'ਚੋਂ ਕਿਸੇ 'ਚ ਨਹੀਂ। ਹਾਲਾਂ ਝੁਕਾਅ ਤਾਂ ਭਾਰਤ ਦਾ ਸੋਵੀਅਤ ਯੂਨੀਅਨ ਵਾਲੀ ਸੀ, ਇਸ ਲਈ ਉਹਨਾਂ ਦੇ ਹਥਿਆਰ, ਉਹਨਾਂ ਦੀ ਇਨਵੈਸਟਮੈਂਟ, ਮਸ਼ੀਨਰੀ, ਦੂਜੇ ਤੀਜੇ ਸਾਰਾ ਇਸਤੇਮਾਲ ਹੁੰਦਾ ਸੀ। ਲੇਕਿਨ ਫਿਰ ਵੀ ਸੋਵੀਅਤ ਯੂਨੀਅਨ ਦੇ ਨਾਲ ਹੁੰਦਿਆਂ ਵੀ ਹਾਲਾਂ ਹਰ ਸਟੈਪ ਸੋਵੀਅਤ ਯੂਨੀਅਨ ਨੇ ਹੰਗਰੀ, ਚੈਕੋਸਲੋਵਾਕੀਆ 'ਚ ਜੇ ਅਟੈਕ ਕੀਤਾ ਉਹਦੀ ਹਮਾਇਤ ਕੀਤੀ। 1979 ਜਦੋਂ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਆ ਕੇ ਬੈਠੀਆਂ ਤੇ ਇੰਦਰਾ ਗਾਂਧੀ ਨੇ ਜਿਹੜੀ ਆ ਉਹ ਹਮਾਇਤ ਥਰੂ ਕੀਤੀ ਸੀ। ਪਰ ਇਹਦੇ ਬਾਵਜੂਦ ਕਦੇ ਵੀ ਇਵੇਂ ਨਹੀਂ ਹੋਇਆ ਕਿ ਵੀ ਉਹ ਇੱਕ ਪਾਸਿਓਂ ਟੋਟਲੀ ਐਲੀਨੇਟ ਹੋ ਕੇ। ਇਹੀ ਕਾਰਨ ਸੀ ਕਿ 62 ਦੀ ਚੀਨ ਨਾਲ ਜੰਗ ਵੇਲੇ ਅਮਰੀਕਾ ਨੇ ਵੀ ਮਦਦ ਕੀਤੀ। ਇਸੇ ਤਰ੍ਹਾਂ ਜਿਹੜਾ ਫੂਡ ਕ੍ਰਾਈਸਿਸ ਇੰਡੀਆ ਦਾ ਹੁੰਦਾ ਸੀ, ਕਣਕ ਤਾਂ ਅਮਰੀਕਾ ਤੋਂ ਹੀ ਜਾਂਦੀ ਸੀ ਔਰ ਬਾਕੀ ਮੁੱਦਿਆਂ 'ਤੇ ਵੀ ਅਮਰੀਕਾ ਨੇ, ਜਿਵੇਂ ਜਦੋਂ ਵਾਟਰ ਵਾਰ ਇੰਡੀਆ ਪਾਕਿਸਤਾਨ 'ਚ ਹੋਣ ਲੱਗੀ, ਵਰਲਡ ਬੈਂਕ ਨੇ ਇਨਵੋਲਵ ਹੋ ਕੇ 1960 'ਚ ਇੰਡਸ ਵਾਟਰ ਟ੍ਰੀਟੀ ਕਰਵਾਈ ਜਿਹਦੇ ਥੱਲੇ ਭਾਖੜਾ ਡੈਮ ਔਰ ਮੰਗਲਾ ਡੈਮ ਨਿਕਲੇ। ਲੇਕਿਨ ਜਿਵੇਂ ਮੋਦੀ ਦੀ ਹਕੂਮਤ 2014 ਦੇ ਵਿੱਚ ਆਈ ਔਰ ਉਹਨਾਂ ਦੇ ਇੱਕ ਪਾਸੜ ਲਾਈਨ ਰੱਖਦੇ ਆ, ਪਹਿਲਾਂ ਤਾਂ ਬਿਲਕੁਲ ਜਿਵੇਂ ਰਸ਼ੀਆ ਨੂੰ ਉਹਨਾਂ ਨੂੰ ਸੀ ਕਿ ਵੀ ਇਹ ਡੁੱਬ ਗਿਆ, ਉਹਨੂੰ ਬਿਲਕੁਲ ਐਬੈਂਡਨ ਕਰਦੇ ਆ, ਜਿਹੜਾ ਉਹ ਅਮਰੀਕਾ ਦੀ ਝੋਲੀ 'ਚ ਡਿੱਗਣ ਦੀ ਕੋਸ਼ਿਸ਼ ਕੀਤੀ। ਔਰ ਇਹੀ ਕਾਰਨ ਸੀ ਫਿਰ ਚੀਨ ਦੇ ਖਿਲਾਫ ਖੁੱਲ੍ਹ ਕੇ ਭੁਗਤਣ ਦੀ ਲਾਈਨ ਜਦੋਂ ਇੰਡੀਆ ਨੇ ਕੁਆਡ ਜਿਹੜਾ ਅਲਾਇੰਸ ਟਰੰਪ ਦੀ ਪਹਿਲੀ ਟਰਮ ਵੇਲੇ ਜੁਆਇਨ ਕੀਤਾ, ਜਿਸ ਦੇ ਵਿੱਚ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ ਅਗੇਂਸਟ ਚਾਈਨਾ। ਉਹਨੂੰ ਈਵਨ ਰਸ਼ੀਆ ਨੇ ਵੀ ਕਿਹਾ, ਜਿਹੜਾ ਰਸ਼ੀਆ ਅਲਾਈ ਹੈ ਇੰਡੀਆ ਦਾ, ਕਿ ਜੀ ਦਿਸ ਇਜ਼ ਏਸ਼ੀਆਜ਼ ਨੈਟੋ, ਕਿ ਵੀ ਜਿਵੇਂ ਸਾਨੂੰ ਘੇਰਨ ਲਈ ਇੱਥੇ ਨੈਟੋ ਬਣਾਈ ਸੀ ਇਵੇਂ ਇਹ ਕੁਆਡ ਬਣਿਆ। ਔਰ ਫਿਰ ਹੌਲੀ ਹੌਲੀ ਟਰੰਪ ਦੇ ਵੇਲੇ ਤੱਕ ਪਹੁੰਚਦੇ ਆ ਤਾਂ ਪਹਿਲੀ ਟਰਮ ਵੇਲੇ ਅਬ ਕੀ ਬਾਰ ਟਰੰਪ ਸਰਕਾਰ ਹਿਊਸਟਨ ਦੀ ਧਰਤੀ 'ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਟਰੰਪ ਦੇ ਲਈ ਜਿਹੜਾ ਉਹ ਐਡਵੋਕੇਸੀ ਕਰ ਰਿਹਾ ਉਸ ਦੀ ਦੂਸਰੀ ਟਰਮ ਦੇ ਲਈ। ਹੁਣ ਇਸ ਸਾਰੇ ਦੇ ਵਿਚਕਾਰ ਜਿਹੜਾ ਪਾਰਟ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਇਸ ਵਾਰ ਦੁਬਾਰਾ ਬਣਦੇ ਨੇ ਔਰ ਕਿਵੇਂ ਔਰ ਕਿਉਂ ਇੰਡੀਆ ਪ੍ਰਤੀ ਜਾਂ ਮੋਦੀ ਪ੍ਰਤੀ ਇਹ ਸਾਰੀ ਬਿਲਕੁਲ ਉਹਨੂੰ ਹਿਊਮਿਲੇਟ ਕਰਨ ਦੀ ਲਾਈਨ ਰੱਖੀ, ਉਹਦੇ 'ਚ ਜ਼ਾਹਰ ਹੈ ਬਹੁਤ ਸਾਰੇ ਕਾਰਨ ਨੇ। ਅਸੀਂ ਵਕਤ ਦੀ ਸੀਮਾ ਨੂੰ ਦੇਖਦੇ ਹਾਂ, ਉਹਦੇ 'ਚ ਤਾਂ ਨਹੀਂ ਜਾਵਾਂਗੇ। ਲੇਕਿਨ ਜਿਹੜਾ ਲੇਟੈਸਟ 22 ਅਪ੍ਰੈਲ ਨੂੰ ਪਹਿਲਗਾਮ ਦਾ ਵਾਕਿਆ ਹੁੰਦਾ ਹੈ, 28 ਬੇਗੁਨਾਹ ਜਿਹੜੇ ਟੂਰਿਸਟ ਨੇ ਉਹ ਮਾਰੇ ਜਾਂਦੇ ਨੇ, ਜਿਹੜਾ ਜ਼ਾਹਰ ਹੈ ਇੰਡੀਆ ਦਾ ਆਪਣਾ ਫਾਲਸ ਫਲੈਗ ਆਪਰੇਸ਼ਨ ਹੈ। ਔਰ ਉਸ ਦੀ ਆੜ ਦੇ ਵਿੱਚ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ 7 ਮਈ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਜਿਹੜਾ ਹੈ ਉਹ ਆਲਮੋਸਟ ਐਲਾਨੇ ਜੰਗ ਹੀ ਹੈ ਜਦੋਂ ਤੁਸੀਂ ਉਹਨਾਂ ਦੇ ਠਿਕਾਣਿਆਂ 'ਤੇ ਹਮਲੇ ਕਰਦੇ ਹੋ। ਹਾਲਾਂ ਜਿਹੜਾ ਇਸ ਦੌਰ ਦੇ ਵਿੱਚ 4 ਰੋਜ਼ਾ ਜਿਹੜਾ ਟਕਰਾਅ 7 ਮਈ ਤੋਂ 10 ਮਈ ਤੱਕ ਹੈ, ਜਿਹਨੂੰ ਮਿਸਲ ਡਰੋਨ ਵਾਰ ਕਿਹਾ ਜਾ ਰਿਹਾ, ਉਸ ਦੇ ਵਿੱਚ ਭਾਰਤ ਦੀ ਪੂਰੀ ਤਰ੍ਹਾਂ ਪਿੱਠ ਲੱਗਦੀ ਹੈ। ਉਹਨਾਂ ਦੇ ਕਿੰਨੇ ਰਾਫੇਲ, ਕਿੰਨੇ ਮਿਗ, ਕਿੰਨੇ ਦੂਜੇ ਹੋਰ ਡਿੱਗਦੇ ਨੇ। ਕੱਲ੍ਹ ਹੀ ਪ੍ਰਵੀਨ ਸਾਹਨੀ ਜਿਹੜਾ ਇਹਨਾਂ ਦਾ ਇੱਕ ਐਕਸਪਰਟ ਹੈ, ਇੱਕ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਤੇ ਉਹਨੇ ਕਿਹਾ ਵੀ ਜੇ ਮੈਂ ਨੰਬਰ ਦੱਸਿਆ ਤੇ ਭਾਰਤ ਸਰਕਾਰ ਮੇਰੇ ਪਿੱਛੇ ਪੈ ਜਾਏਗੀ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ 6-7 ਫਿਗਰ ਵੀ ਆ ਰਹੀ ਹੈ, ਮੱਚ ਮੋਰ ਇਹਦੇ ਨਾਲੋਂ ਜ਼ਿਆਦਾ ਨੇ। ਸੋ ਜ਼ਾਹਰ ਹੈ ਵੀ 24 ਘੰਟੇ ਦਾ ਇਹਨਾਂ ਦੀ ਏਅਰਫੋਰਸ ਗਰਾਊਂਡਡ ਰਹੀ ਔਰ ਇਹਦੇ 'ਚ ਹੁਣ ਕੋਈ ਸ਼ੱਕ ਨਹੀਂ ਹੈ ਕਿ ਈਵਨ ਇਸ ਸਾਰੇ ਕਨਫਲਿਕਟ 'ਚ ਜਿਹੜਾ ਭਾਰਤ ਆਪਣੇ ਆਪ ਨੂੰ ਸੁਪਰ ਪਾਵਰ ਬਣਨ ਦੇ, ਵਿਸ਼ਵ ਗੁਰੂ ਦੇ ਜਿਹੜਾ ਸੁਪਨੇ ਲੈ ਰਿਹਾ ਸੀ, ਉਹ ਤਾਂ ਰੀਜਨਲ ਪਾਵਰ ਵੀ ਨਹੀਂ ਰਿਹਾ। ਰੀਜਨਲ ਲੈਵਲ ਦੇ ਉੱਤੇ
4 ਰੋਜ਼ਾ ਟਕਰਾਅ 'ਚ ਵੀ ਭਾਰਤ ਦੀ ਪਿੱਠ ਲੱਗੀ। ਸਿੱਖ ਫੈਕਟਰ ਵੀ ਐਜ਼ ਏ ਨਿਊਟਰਲ ਫੈਕਟਰ ਆਇਆ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ। ਹੁਣ ਇਹਨਾਂ ਹਾਲਾਤਾਂ 'ਚ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਉੱਤੇ ਬੜੇ ਫਖਰ ਦੇ ਨਾਲ ਕਿਹਾ ਕਿ ਭਾਈ ਇਹ ਤਾਂ ਦੋਨੋਂ ਮੁਲਕਾਂ ਦੇ ਵਿੱਚ ਜਿਹੜੀ ਹੈ ਨਿਊਕਲੀਅਰ ਜੰਗ ਹੋਣ ਜਾ ਰਹੀ ਸੀ, ਲੱਖਾਂ ਲੋਕ ਮਰਨੇ ਸੀ। ਮੈਂ ਜਿਹੜਾ ਉਹਨੂੰ ਆਪਣੇ ਵਾਈਸ ਪ੍ਰੈਜ਼ੀਡੈਂਟ ਵੈਂਸ ਨੂੰ ਔਰ ਮਾਰਕੋ ਰੂਬੀਓ ਨੂੰ ਕਹਿ ਕੇ ਜਿਹੜਾ ਇਹ ਜੰਗ ਰੁਕਵਾਈ। ਇਹ 14 ਵਾਰੀ ਸਟੇਟਮੈਂਟ ਟਰੰਪ ਨੇ ਆਲਰੇਡੀ ਦਿੱਤੀ ਹੋਈ ਹੈ। ਹੁਣ ਕਿਉਂਕਿ ਭਾਰਤ ਜਿਹਨੇ ਆਪਣੇ ਲੋਕਾਂ 'ਚ ਇੰਨੀ ਜਿਹੜੀ ਆ ਉਹ ਗੰਗ ਹੋ ਅਪਰੋਚ ਬਣਾਈ ਹੋਈ ਸੀ, ਮੀਡੀਆ ਵਾਲੇ ਤਾਂ ਉਛਲ ਕੇ ਉਹਨਾਂ ਦੀਆਂ 4.5 ਫੁੱਟੀਆਂ ਐਂਕਰਾਂ 10 ਫੁੱਟ ਉਛਲ ਰਹੀਆਂ ਸੀ, ਜਿਵੇਂ ਉਹੀ ਜੰਗ ਲੜ ਰਹੀਆਂ ਨੇ ਕਿ ਜੀ ਇਸਲਾਮਾਬਾਦ ਤੇ ਕਬਜ਼ਾ ਕਰ ਲਿਆ, ਕਰਾਚੀ ਪਹੁੰਚ ਗਏ, ਇੱਧਰ ਹੋ ਗਿਆ ਉੱਧਰ ਹੋ ਗਿਆ। ਔਰ ਇਹੀ ਕਾਰਨ ਸੀ ਕਿ ਜਦੋਂ ਉਹਨਾਂ ਦਾ ਇਹੀ ਵਿਕਰਮ ਮਿਸ਼ਰੀ ਫੋਰਨ ਸੈਕਟਰੀ, ਜਿਹਦੀ ਸਟੇਟਮੈਂਟ ਮੈਂ ਦੁਹਰਾਵਾਂਗਾ, ਇਹਨੇ ਜਦੋਂ ਐਲਾਨ ਕੀਤਾ ਕਿ ਜੀ ਜੰਗਬੰਦੀ ਹੋ ਗਈ ਹੈ ਤਾਂ ਇੰਨੀ ਹੀਟ ਮੇਲ ਉਹਦੇ ਤੇ ਥਰੋ ਹੋਈ, ਉਹਦੀ ਬੱਚੀ ਨੂੰ ਬੁਰਾ ਭਲਾ ਦੂਜੇ ਤੀਜੇ ਕਿ ਅਕਾਊਂਟ ਬੰਦ ਕਰਨਾ ਪਿਆ। ਔਰ ਇਸ ਸਾਰੇ ਦੇ ਚੱਲਦਿਆਂ ਭਾਰਤ ਨੇ ਹਮੇਸ਼ਾ ਇਹ ਪੋਜੀਸ਼ਨ ਰੱਖੀ, ਨਹੀਂ ਜੀ ਉਹ ਤਾਂ ਪਾਕਿਸਤਾਨ ਦੀ ਅਸੀਂ ਇੰਨੀ ਤੋਬਾ ਕਰਵਾਤੀ ਕਿ ਸੀਜ਼ ਫਾਇਰ ਦੀ ਗੱਲ ਪਾਕਿਸਤਾਨ ਵੱਲੋਂ ਆਈ, ਅਸੀਂ ਆਪਰੇਸ਼ਨ ਸੰਦੂਰ ਬਹੁਤ ਸਾਡਾ ਕਾਮਯਾਬ ਰਿਹਾ ਹੈ, ਅਜੇ ਵੀ ਅਸੀਂ ਉਹਨੂੰ ਸਸਪੈਂਡ ਕੀਤਾ ਹੈ, ਅਜੇ ਖਤਮ ਨਹੀਂ ਕੀਤਾ। ਹੁਣ ਤੁਸੀਂ ਲੋਕਾਂ 'ਚ ਜਿੱਥੇ ਤੁਹਾਡੀ ਇੰਨੀ ਹੇਠੀ ਹੋਈ ਹੈ, ਡਿਫੀਟ ਹੋਈ ਹੈ, ਤੁਸੀਂ ਕੀ ਮੂੰਹ ਦਿਖਾਓਗੇ? ਬਿਲਕੁਲ। ਹੁਣ ਕਿਉਂਕਿ ਇਹ ਸੀ ਕਿ ਜੀ ਜਦੋਂ ਮੋਦੀ ਨੇ ਆਉਣਾ ਹੁਣ ਇਸ G7 ਦੇ ਉੱਤੇ ਟਰੰਪ ਨੇ ਤਾਂ ਆਉਣਾ ਹੀ ਸੀ, ਔਰ ਉਹਨਾਂ ਦੀ 1-to-1 ਜਿਹੜੀ ਸਾਈਡ ਲਾਈਨ ਮੀਟਿੰਗ ਵੀ ਰੱਖੀ ਹੋਈ ਸੀ ਕਿ ਮੋਦੀ ਔਰ ਟਰੰਪ ਨੇ ਮਿਲਣਾ ਜੀ। ਲੇਕਿਨ ਕਿਉਂਕਿ ਟਰੰਪ ਤਾਂ ਆਪਣਾ ਕੰਮ ਕਰਕੇ ਔਰ ਉੱਥੋਂ ਨਿਕਲ ਗਿਆ ਮੱਚ ਬਿਫੋਰ ਹੀ, ਮੋਦੀ ਤਾਂ ਅਗਲੇ ਦਿਨ ਅਰਾਈਵ ਹੋਇਆ। ਫਿਰ ਇਹਨਾਂ ਨੇ ਇੰਡੀਅਨ ਫੋਰਨ ਨਰਿੰਦਰ ਮੋਦੀ ਨੇ ਆਪਣਾ ਜਿਹੜਾ ਉਹਦਾ ਐਕਸ ਅਕਾਊਂਟ ਹੈ ਉਹਦੇ ਤੇ ਨਹੀਂ, ਵਿਕਰਮ ਮਿਸਰੀ ਜਿਹੜਾ ਫੋਰਨ ਸੈਕਟਰੀ ਹੈ ਉਸ ਨੇ ਇਹ ਸਟੇਟਮੈਂਟ ਦਿੱਤੀ ਔਰ ਭਾਰਤੀ ਮੀਡੀਆ ਨੇ ਸਣੇ BBC ਦੇ ਇਹ ਖਬਰ ਲਾਈ ਕਿ ਇੰਡੀਆ ਵੋਂਟ ਐਕਸੈਪਟ ਥਰਡ ਪਾਰਟੀ ਮੀਡੀਏਸ਼ਨ ਔਨ ਕਸ਼ਮੀਰ, ਮੋਦੀ ਟੈਲਸ ਟਰੰਪ। ਔਰ ਇਹ ਬਰੀਫਿੰਗ ਮੀਡੀਆ ਨੂੰ ਜਾਂ ਫੋਰਨ ਸੈਕਟਰੀ ਵਿਕਰਮ ਮਿਸਰੀ ਨੇ ਕੀਤੀ ਕਿ ਜੀ 35 ਮਿੰਟ ਜਦੋਂ ਟਰੰਪ ਆ ਗਿਆ ਵਾਈਟ ਹਾਊਸ ਤੇ ਮੋਦੀ ਅਜੇ ਕੈਨੇਡਾ ਸੀ, ਕਿ 35 ਮਿੰਟ ਟੈਲੀਫੋਨਿਕ ਕਨਵਰਸੇਸ਼ਨ ਮੋਦੀ ਔਰ ਟਰੰਪ ਦੀ ਹੋਈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਮੋਦੀ ਨੇ ਬੜਾ ਸਟਰੋਂਗਲੀ ਟਰੰਪ ਨੂੰ ਕਿਹਾ ਕਿ ਵੀ ਅਸੀਂ ਕਲੀਅਰਲੀ ਇਹ ਗੱਲ ਕਹੀ ਕਿ ਵੀ ਨੋ ਟਾਕਸ ਵਰ ਹੈਲਡ ਐਟ ਐਨੀ ਲੈਵਲ ਔਨ ਦਾ ਇੰਡੀਆ ਅਮਰੀਕਾ ਟ੍ਰੇਡ ਡੀਲ ਔਰ ਔਨ ਦਾ ਮੀਡੀਏਸ਼ਨ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਬਾਈ ਅਮਰੀਕਾ। ਕਿ ਜੀ ਉਹਨੇ ਮੋਦੀ ਨੇ ਟਰੰਪ ਨੂੰ ਕਿਹਾ ਜੀ ਕੋਈ ਸ਼ਾਂਤੀ ਸਥਾਪਿਤ ਸੀਜ਼ਫਾਇਰ ਕਰਨ ਦੀ ਕੋਈ ਗੱਲਬਾਤ ਹੀ ਨਹੀਂ ਹੋਈ, ਤੇ ਨਾ ਹੀ ਜਿਹੜੀ ਟਰੰਪ ਨੇ ਕਿਹਾ ਵੀ ਮੈਂ ਦੋਨਾਂ ਮੁਲਕਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਟ੍ਰੇਡ ਨਹੀਂ ਕਰਨਾ। ਉਹਦੇ ਤੋਂ ਬਾਅਦ ਉਹ ਸੀਜ਼ਫਾਇਰ ਲਈ ਸਹਿਮਤ ਹੋਏ ਕਿ ਜੀ ਇਹ ਹੋਏ ਨਹੀਂ। ਹਾਲਾਂ ਮੈਨੂੰ ਜਦੋਂ ਇਹ ਕਹਿ ਹੀ ਰਹੇ ਸੀ, ਮੈਨੂੰ ਲੱਗਦਾ ਸੀ ਵੀ ਮੋਦੀ ਕਿਆ ਪਿੱਦੀ ਕਾ ਸ਼ੋਰਬਾ। ਉਹ ਜਿਹੜੇ ਟਰੰਪ ਨੂੰ ਮੋਦੀ ਕਹੇਗਾ ਪਹਿਲਾਂ ਤਾਂ ਕਿਹੜੀ ਅੰਗਰੇਜ਼ੀ ਬੋਲੇਗਾ ਕਿ ਗੁਜਰਾਤੀ ਬੋਲੇਗਾ ਟਰੰਪ ਦੇ ਨਾਲ। ਉਹ ਤਾਂ ਉਹਨਾਂ ਦੇ ਚੰਗੇ ਭਲੇ ਜਿਹੜੇ ਉਹ ਰਿਪੋਰਟਰ ਉਹਨਾਂ ਨੇ ਲਿਆ ਕੇ ਬਿਠਾਏ ਹੋਏ ਸੀ, ਉਹਨਾਂ ਨੂੰ ਟਰੰਪ ਨੇ ਕਿਹਾ ਕਿ ਆਈ ਡੋਂਟ ਨੋ ਵਟ ਯੂ ਆਰ ਟਾਕਿੰਗ। ਤੇ ਇਹ ਟਰੰਪ ਨੂੰ ਕਹਿਣ ਦੀ ਜ਼ਰੂਰਤ ਕਰੇਗਾ ਕਿ ਜੀ ਨਹੀਂ ਤੁਸੀਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਟ੍ਰੇਡ ਦੀ ਜਾਂ ਦੂਜੀ ਦੀ, ਤੁਸੀਂ ਥੋੜੀ ਕਰਾਇਆ ਸੀਜ਼ ਫਾਇਰ। ਇਹ ਤਾਂ ਵੈਸੇ ਹੀ ਝੂਠ ਲੱਗਦਾ ਸੀ। ਪਰ ਚਲੋ ਕਿਉਂਕਿ ਇਹਨਾਂ ਨੇ ਇਹ ਮੋਦੀ ਨੇ ਆਪਣੇ ਉਹਦੇ ਤੇ ਐਕਸ ਅਕਾਊਂਟ ਤੇ ਨਹੀਂ ਕਿਹਾ, ਵਿਕਰਮ ਮਿਸਰੀ ਤੋਂ ਕਹਾਇਆ ਕਿ ਵੀ ਇਹ ਜਿਹੜਾ ਟਾਕਸ ਰਿਗਾਰਡਿੰਗ ਸੈਸੇਸ਼ਨ ਆਫ ਮਿਲਟਰੀ ਐਕਸ਼ਨ ਵਰ ਹੈਲਡ directly between India and Pakistan under the existing channels established between both militaries, Mr. Mishri said। ਉਹਨੇ ਕਿਹਾ ਜੀ ਸਾਡੇ ਦੋਨੋਂ ਇੰਡੀਆ ਪਾਕਿਸਤਾਨ ਦੇ ਮਿਊਚੁਅਲ ਚੈਨਲ ਜਿਹੜੇ ਨੇ ਉਹਨਾਂ ਰਾਹੀਂ ਗੱਲਬਾਤ ਹੋਈ ਔਰ ਇਸ ਦੇ ਥੱਲੇ ਜਿਹੜਾ ਹੈ ਉਹ ਹੋਰ ਕੋਈ ਗੱਲਬਾਤ ਨਹੀਂ ਹੋਈ। ਔਰ ਨਾਲ ਹੀ ਨਾਲ ਕਹਿੰਦੇ ਜੀ ਮੋਦੀ ਨੇ ਉਹਨੂੰ ਕਲੀਅਰ ਕਰਤਾ ਕਿ ਨਾ ਅਸੀਂ ਕਿਸੇ ਦੀ ਵਿਚੋਲਗੀ ਕਸ਼ਮੀਰ ਜਾਂ ਕਿਸੇ ਮੁੱਦੇ ਤੇ ਪਹਿਲਾਂ ਸਹੀ ਹੈ, ਨਾ ਅਸੀਂ ਸਹਿ ਰਹੇ हैं, ਨਾ ਅਸੀਂ ਸਵਾਂਗੇ। ਔਰ ਇਹ ਇੰਡੀਅਨ ਮੀਡੀਆ ਨੇ ਮੋਦੀ ਨੇ ਦਿਖਾਈ ਟਰੰਪ ਕੋ ਲਾਲ ਆਂਖ ਹੈ ਜੀ। ਪਹਿਲਾਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਫੋਨ ਤੇ ਗੱਲਬਾਤ ਦੇ ਵਿੱਚ ਅੱਖ ਤਾਂ ਆਉਂਦੀ ਨਹੀਂ ਹੈ ਜੋ ਜੇ ਤਾਂ ਹੋਇਆ ਨਾ ਜੀ ਤੁਸੀਂ ਆਮੋ ਸਾਹਮਣੇ ਬੈਠੇ ਹੋ, ਲਾਲ ਤਾਂ ਅੱਖਾਂ ਵੈਸੇ ਹੀ ਜਿਹੜੀਆਂ ਇਹਦੀਆਂ ਲਾਲ ਰਹਿੰਦੀਆਂ ਨੇ ਗਊ ਮੂਤਰ ਪੀ ਕੇ, ਤੇ ਟਰੰਪ ਨੂੰ ਲਾਲ ਅੱਖ ਦਿਖਾਏਗਾ। ਟਰੰਪ ਨੇ ਤਾਂ ਉੱਥੋਂ ਹੀ ਜਿਹੜਾ ਹੈ ਉਹ ਲੰਮਾ ਪਾਇਆ ਹੋਣਾ ਸੀ, ਨਾਲੇ ਜਦੋਂ ਫੋਨ ਤੇ ਕਿਹੜੀ ਲਾਲ ਆ। ਤੇ ਨਾਲ ਦੀ ਨਾਲ ਕਿ ਮੋਦੀ ਨੇ ट्रंप को दिखाई औकात, कहा तुम झूठ बोल रहे हो, हमने कभी तुम्हारी बात कहने से थोड़ी सीज फायर किया। ਹੁਣ ਇਹ ਸਾਰਾ 35 ਮਿੰਟ ਦੀ ਗੁਫ਼ਤਗੂ ਜਿਹੜੀ ਹੈ
ਉਹ ਉਹਨਾਂ ਦੇ ਕਹਿਣ ਮੁਤਾਬਕ ਹੋਈ ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਸ ਸਾਰੇ ਚੋਂ ਮੋਦੀ ਦਾ ਉਹਨਾਂ ਨੇ ਜੋ ਇਹ ਉੱਥੇ ਇੰਡੀਆ ਚੱਲ ਰਿਹਾ ਸੀ ਕਿ ਮੋਦੀ ਕੁਸਕਦਾ ਕਿਉਂ ਨਹੀਂ, 14 ਵਾਰ ਤਾਂ ਟਰੰਪ ਇਹ ਕਹਿ ਚੁੱਕਾ, ਪਰ ਅਜੇ ਇਸ ਬਿਆਨ ਦੀ ਵਿਕਰਮ ਮਿਸਰੀ ਦੇ ਬਿਆਨ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਟਰੰਪ ਨੇ ਇੱਕ ਪਾਸੇ ਤਾਂ ਪਾਕਿਸਤਾਨ ਦੇ ਜੋ ਫੀਲਡ ਮਾਰਸ਼ਲ 5 ਸਟਾਰ ਜਨਰਲ ਆਸਮ ਮੁਨੀਰ ਉਹ ਲੰਚ ਤੇ ਇਨਵਾਈਟ ਕੀਤਾ, ਉਸ ਤੋਂ ਬਾਅਦ ਫਿਰ ਮੀਡੀਆ ਦੇ ਨਾਲ ਗੁਫ਼ਤਗੂ ਕੀਤੀ ਔਰ ਜੋ ਕਿਹਾ ਨਾਲ ਦੀ ਨਾਲ ਹੁਣ ਇੰਡੀਅਨ ਮੀਡੀਆ ਨੇ ਪਿਕ ਕਰ ਲਿਆ। ਆਫਟਰ ਫੋਨ ਕਾਲ ਵਿਦ ਮੋਦੀ ਟਰੰਪ ਰਿਪੀਟਸ ਕਲੇਮ ਹੀ ਸਟਾਪਡ ਇੰਡੀਆ ਪਾਕਿਸਤਾਨ ਵਾਰ। ਇਹਦੇ ਬਾਵਜੂਦ ਕਿ ਮੋਦੀ ਕਿਹਾ ਨੇ ਦਾਅਵਾ ਕੀਤਾ ਜੀ ਗੁਫ਼ਤਗੂ 'ਚ ਮੋਦੀ ਨੇ ਇਹ ਕਿਹਾ ਤੇ ਉਹ ਕਿਹਾ, ਟਰੰਪ ਨੇ ਫਿਰ ਕਿਹਾ ਕਿ ਆਈ ਗॉट ਇਟ ਸਟਾਪਡ, I don't think I had one story. Did I have one story written? I stopped the war between two major nations, major nuclear nations. I don't think I had a story written about it. ਕਹਿੰਦਾ ਮੈਨੂੰ ਕੋਈ ਕਹਾਣੀ ਲਿਖਣ ਦੀ ਲੋੜ ਹੈ, ਸੱਚੀ ਗੱਲ ਹੈ। ਦੋ ਪਾਵਰਸ ਨਿਊਕਲੀਅਰ ਪਾਵਰਸ ਇੱਕ ਦੂਜੇ 'ਚ ਫਸਣ ਲੱਗੀਆਂ ਸੀ, ਤਬਾਹੀ ਹੋਣੀ ਸੀ, ਲੱਖਾਂ ਲੋਕ ਮਰਨੇ ਸੀ, ਮੈਂ ਉਹਨੂੰ ਰੋਕਿਆ। ਇਹ ਕੁਝ ਘੰਟਿਆਂ ਬਾਅਦ ਹੀ ਇਹ ਈਵਨ ਇਹਨਾਂ ਦਾ ਮੀਡੀਆ ਕਹਿ ਰਿਹਾ ਆਵਰਸ ਆਫਟਰ ਹੋਲਡਿੰਗ ਏ phone conversation with Prime Minister Modi, US President Trump on Wednesday repeated his claim that he stopped a war between India and Pakistan. ਕਿਹਾ ਜੀ ਮੈਂ ਹੀ ਰੁਕਵਾਈ ਹੈ ਔਰ ਫਿਰ ਉਹਨਾਂ ਨੇ ਰਿਪੋਰਟਰਸ ਨਾਲ ਗੱਲ ਕਰਦਿਆਂ ਕਿਹਾ ਕਿ ਮੋਦੀ ਜਿਹੜਾ ਹੈ ਉਹ ਫੈਂਟਾਸਟਿਕ ਮੈਨ ਹੈ। ਵੈਲ ਆਈ ਸਟਾਪਡ ਦਾ ਵਾਰ, ਆਈ ਲਵ ਪਾਕਿਸਤਾਨ। ਇਹ ਹੁਣ ਅੱਜ ਦੀ ਬਿਆਨ, ਆਈ ਲਵ ਪਾਕਿਸਤਾਨ, ਆਈ ਥਿੰਕ ਮੋਦੀ ਇਜ਼ ਅ ਫੈਂਟਾਸਟਿਕ ਮੈਨ। I spoke to him last night. We are going to make a trade deal with Modi of India, but I stopped the war between Pakistan and India. ਇਹ ਉਹਨੇ ਕਿਹਾ ਜੀ ਪਾਕਿਸਤਾਨ ਤਾਂ ਮੈਂ ਪਿਆਰ ਕਰਦਾ, ਪਾਕਿਸਤਾਨ ਮੋਦੀ ਵੀ ਫੈਂਟੈਸਟਿਕ ਹੈ, ਮੈਂ ਹੀ ਕਰਾਇਆ ਸਮਝੌਤਾ ਇਹਨਾਂ। ਹੁਣ ਟ੍ਰੇਡ ਡੀਲ ਵੀ ਕਰਨੀ ਹੈ ਮੋਦੀ ਨੇ, ਗੋਡੇ ਟੇਕ ਕੇ ਨੱਕ ਰਗੜ ਕੇ ਮੱਥੇ ਤੇ ਤਿਲਕ ਲਾ ਕੇ ਗਊ ਮੂਤਰ ਪੀ ਕੇ ਉਸਨੇ ਸਾਈਨ ਕਰਨੇ ਨੇ ਟ੍ਰੇਡ ਡੀਲ ਤੇ ਜੋ ਸਾਡੀਆਂ ਟਰਮਸ ਦੇ ਉੱਤੇ ਹੋਣਗੇ। ਔਰ ਨਾਲ ਦੀ ਨਾਲ ਉਸਨੇ ਕਿਹਾ ਕਿ ਵੀ ਪਾਕਿਸਤਾਨ ਦੇ ਫੌਜੀ ਚੀਫ ਦੀ ਵੀ ਬਹੁਤ ਤਾਰੀਫ ਕੀਤੀ ਨਾਲ ਕਿ ਮੈਨ ਵਾਜ਼ ਐਕਸਟ੍ਰੀਮਲੀ ਇਨਫਲੂਐਂਸ਼ੀਅਲ ਇਨ ਸਟਾਪਿੰਗ ਇਟ ਫਰੋਮ ਦਾ ਪਾਕਿਸਤਾਨ ਸਾਈਡ, ਕਿ ਮੈਂ ਤਾਂ ਹੀ ਹੋਸਟ ਕਰ ਰਿਹਾ ਆਸਮ ਮੁਨੀਰ ਨੂੰ ਕਿ ਇਹਨੇ ਜਿਹੜਾ ਉਹ ਵੱਡਾ ਰੋਲ ਅਦਾ ਕੀਤਾ ਸਾਰੇ ਰੋਕਣ 'ਚ। ਔਰ ਇਹ ਜਿਹੜਾ ਹੁਣ ਮੋਦੀ ਨੇ ਤਾਂ ਇਹ ਕਿਹਾ ਸੀ 35 ਮਿੰਟ ਦੀ ਗੱਲਬਾਤ 'ਚ ਫਰਮਲੀ ਕਿ ਜੀ ਇੰਡੀਆ ਨੇ ਕਦੇ ਐਕਸੈਪਟ ਨਹੀਂ ਕੀਤੀ ਕੋਈ ਮੀਡੀਏਸ਼ਨ, ਕਰੇਗਾ ਵੀ ਨਹੀਂ ਔਰ ਇਹ ਜੰਗ ਕਿਸੇ ਨੇ ਨਹੀਂ ਰੁਕਵਾਈ, ਅਸੀਂ ਤਾਂ ਆਪ ਦੋਨਾਂ ਫੋਰਸਿਸ ਨੇ ਜਿਹੜਾ ਐਗਜ਼ਿਸਟਿੰਗ ਮੈਕੈਨਿਜ਼ਮ ਹੈ ਉਹਦੇ ਥੱਲੇ ਰੋਕਿਆ। ਹੁਣ ਉਹ ਮੋਦੀ ਵੀ ਕਹਿੰਦਾ ਹੋਣਾ ਕਿ ਕੋਈ ਤਾਂ ਮੈਨੂੰ ਥਾਂ ਦੇ ਦਿਓ ਕਿ ਵੀ ਚੁੱਲੂ ਪਰ ਪਾਣੀ 'ਚ ਡੁੱਬ ਮਰਨਾ। ਹੁਣ ਚੁੱਲੂ ਤਾਂ ਐਵੇਂ ਹੁੰਦਾ ਨਾ ਕਿ ਮੈਨੂੰ ਯਾਦ ਹੈ ਵੀ ਇੱਥੇ ਉਹ ਇਹਨਾਂ ਦਾ ਜਨਰਲ ਇੱਕ ਆਇਆ 84 ਤੋਂ ਬਾਅਦ ਦੀ ਕਹਾਣੀ ਹੈ 88-89 ਦੀ ਤੇ ਬਰਕਲੀ ਯੂਨੀਵਰਸਿਟੀ 'ਚ ਰੱਖਿਆ ਸੀ ਉਹਦੇ ਆਨਰ ਦੇ ਵਿੱਚ ਫੰਕਸ਼ਨ। ਅਸੀਂ ਵੀ ਪਹੁੰਚ ਗਏ ਉੱਥੇ ਪ੍ਰੋਟੈਸਟ ਦੇ ਲਈ, ਬਹਿ ਗਏ ਕੁਰਸੀਆਂ ਤੇ, ਅੰਦਰ ਤਾਂ ਕੋਈ ਹੋਰ ਤਾਂ ਪ੍ਰੋਟੈਸਟ ਕਰ ਨਹੀਂ ਸੀ ਸਕਦੇ। ਤੇ ਅਸੀਂ ਇੱਕ ਹੈਵੀ ਗਿਣਤੀ ਸਾਡੀ ਥੋੜੀ ਸੀ, 15-20 ਸੀ, ਉਹਨਾਂ ਨੇ ਕਾਫੀ 200-300 ਬੰਦਾ ਇਕੱਠਾ ਕੀਤਾ ਸੀ ਤੇ ਸਿੱਖ ਲਿਆਂਦਾ ਹੋਇਆ ਸੀ ਉਹਨਾਂ ਨੇ ਦੱਸਣ ਲਈ ਕਿ ਜੀ ਭਾਰਤ ਮਾਤਾ ਤੇ ਇਹ ਉਹ। ਤੇ ਅਸੀਂ ਇਹ ਕੀਤਾ ਵੀ ਜਦੋਂ ਉਹ ਬੋਲਣ ਉਹਨੇ ਬੋਲਣਾ ਸ਼ੁਰੂ ਕਰਨਾ ਵੀ ਐਂ ਰੱਖ ਕੇ ਨਾ ਐਂ ਨੱਕ ਕਰਕੇ ਸਾਰੇ ਕਰ ਦਿਓ ਉਹਨੂੰ ਦਿਖਾ ਕੇ ਕਿ ਵੀ ਚੁੱਲ੍ਹੂ ਪਰ ਪਾਣੀ ਦੀ ਡੁੱਬ ਮਾਰ। ਹੁਣ ਅੰਦਰ ਜੇ ਕਿਉਂਕਿ ਜੇ ਤੁਸੀਂ ਅੰਦਰ ਨਾਰੇ ਲਾਉਂਦੇ ਤੁਹਾਨੂੰ ਬਾਹਰ ਕੱਢ ਦੇਣਾ ਸੀ, ਉਹ ਤਾਂ ਉਹਨਾਂ ਨੇ ਮਾਰਸ਼ਲ ਟਾਈਪ ਸੱਦੇ ਹੋਏ ਸੀ। ਪਰ ਉਹ ਐਸਾ ਐਂਬੈਰਸ ਉਹ ਬੈਠੇ ਅਸੀਂ ਸਾਰੇ ਖਿਲਰ ਕੇ, ਉਹਨਾਂ ਨੇ ਕਿਹਾ ਜਦੋਂ ਉਧਰ ਸਿਰ ਤਾਂ ਬੋਲਣ ਲਈ ਬੋਲੋ। ਉਹਨਾਂ ਨੂੰ ਚੁੱਲ੍ਹੂ ਪਰ ਪਾਣੀ ਤਾਂ ਯਾਦ ਆਇਆ। ਮੈਂ ਕਿਹਾ ਕਈ ਵਾਰ ਬਿਨਾਂ ਬੋਲਿਆ ਵੀ ਤੁਸੀਂ ਪਾਵਰਫੁਲ, ਉਹ ਇੰਨਾ ਪਾਵਰਫੁਲ ਰਿਹਾ ਉਹ ਪ੍ਰੋਟੈਸਟ ਕਿ ਉਹ 15-20 ਮਿੰਟ ਉਹ ਭੁੱਲਣਾ ਹੀ ਸ਼ੁਰੂ ਹੋ ਗਿਆ। ਉਹਨੂੰ ਜਿੱਧਰ ਮੂੰਹ ਕਰੇ ਉਧਰ ਉਹਨੂੰ ਕਹਿੰਦੇ ਨੱਕ ਡੋਬ ਮਾਰ, ਇਹਨਾਂ 'ਚ ਬੈਠਿਆ ਆ ਕੇ। ਮੈਨੂੰ ਲੱਗਦਾ ਵੀ ਇਹੀ ਹਾਲ ਹੁਣ ਮੋਦੀ ਨੂੰ ਕਹਿਣ ਦਾ ਹੈ ਕਿ ਭਾਈ ਚੁੱਲੂ ਵਰ ਪਾਣੀ ਮੇਂ ਡੂਬ ਮਰੋ ਭਾਈ ਮੋਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।